ਅਮਰੀਕਾ ਵਿੱਚ ਸਿੱਖ ਪੁਲਿਸ ਅਫਸਰ ਸੰਦੀਪ ਸਿੰਘ ਧਾਲੀਵਾਲ ਦੇ ਕਾਤਲ ਨੂੰ ਮੌਤ ਦੀ ਸਜ਼ਾ। ਸਿੱਖ ਨੌਜਵਾਨ ਦੇ ਝੂਠੇ ਪੁਲਿਸ ਮੁਕਾਬਲੇ ਵਿੱਚ ਪੁਲਿਸ ਅਫਸਰ ਦੋਸ਼ੀ ਕਰਾਰ। ਬੰਦੀ ਸਿੰਘਾਂ ਦੀ ਰਿਹਾਈ ਲਈ ਪਰਫਾਰਮੇ ਭਰਾਉਣ ਦੀ ਮੁਹਿੰਮ ਚਲਾਏਗੀ ਸ਼੍ਰੋਮਣੀ ਕਮੇਟੀ। ਆਬੂ ਧਾਬੀ ਵਿੱਚ ਫਸੇ 100 ਦੇ ਕਰੀਬ ਪੰਜਾਬੀ ਨੌਜਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ TV 84 ਪ੍ਰਾਈਮ ਟਾਈਮ ਨਿਊਜ਼ ਦੇ ਵਿੱਚ ਤੁਹਾਨੂੰ ਜੀ ਆਇਆਂ ਨੂੰ ਕਹਿਣਾ। ਸੁਰਖੀਆਂ ਤੋਂ ਬਾਅਦ ਖਬਰਾਂ ਦੇ ਵਿਸਥਾਰ ਵੱਲ ਵਧਦੇ ਹਾਂ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ 2019 ਦੇ ਵਿੱਚ ਅਮਰੀਕਾ ਦੇ ਵਿੱਚ ਹੋਏ ਸਿੱਖ ਪੁਲਿਸ ਆਫਿਸਰ ਸੰਦੀਪ ਸਿੰਘ ਧਾਲੀਵਾਲ ਦੇ ਕਤਲ ਕੇਸ ਦੀ। ਇਸ ਕੇਸ ਦੇ ਵਿੱਚ ਅੱਜ ਜਿਊਰੀ ਨੇ ਫੈਸਲਾ ਸੁਣਾਇਆ ਤੇ ਜਿਹੜਾ ਕਤਲ ਕਰਨ ਵਾਲਾ ਦੋਸ਼ੀ ਸੀ ਰੋਬਰਟ ਸੋਲਿਸ, ਉਸ ਨੂੰ ਮੌਤ ਦੀ ਸਜ਼ਾ ਦਾ ਫੈਸਲਾ ਸੁਣਾਇਆ ਗਿਆ ਹੈ। ਦੱਸ ਦਈਏ ਕਿ 2019 ਦੇ ਵਿੱਚ ਸੰਦੀਪ ਸਿੰਘ ਧਾਲੀਵਾਲ ਜਦੋਂ ਡਿਊਟੀ 'ਤੇ ਤੈਨਾਤ ਸੀ ਤਾਂ ਉਸ ਸਮੇਂ ਜਦੋਂ ਰੋਬਰਟ ਸੋਲਿਸ ਨੂੰ ਉਹਨਾਂ ਚੈਕਿੰਗ ਦੇ ਲਈ ਰੋਕਿਆ ਤਾਂ ਚੈਕਿੰਗ ਤੋਂ ਬਾਅਦ ਜਦੋਂ ਸੰਦੀਪ ਸਿੰਘ ਧਾਲੀਵਾਲ ਵਾਪਸ ਰੋਬਰਟ ਵੱਲ ਪਿੱਠ ਕਰਕੇ ਮੁੜ ਰਹੇ ਸੀ ਤਾਂ ਰੋਬਰਟ ਨੇ ਆਪਣੀ ਗਨ ਦੇ ਨਾਲ ਕਈ ਗੋਲੀਆਂ ਸੰਦੀਪ ਸਿੰਘ ਧਾਲੀਵਾਲ ਦੀ ਪਿੱਠ ਦੇ ਵਿੱਚ ਮਾਰੀਆਂ, ਜਿਸ ਦੇ ਚੱਲਦਿਆਂ ਸੰਦੀਪ ਸਿੰਘ ਧਾਲੀਵਾਲ ਦੀ ਮੌਤ ਹੋ ਗਈ ਸੀ। ਸੰਦੀਪ ਸਿੰਘ ਧਾਲੀਵਾਲ ਦਾ ਇੱਕ ਵੱਡਾ ਨਾਮ ਸੀ ਕਿਉਂਕਿ ਅਮਰੀਕਾ ਦੇ ਵਿੱਚ ਇੱਕ ਸਿੱਖ ਦੇ ਲਈ ਇਸ ਦਸਤਾਰ ਸਜਾ ਕੇ ਅਤੇ ਦਾੜਾ ਪ੍ਰਕਾਸ਼ ਕਰਕੇ ਜਿਹੜਾ ਡਿਊਟੀ ਕਰਨ ਦਾ ਹੱਕ ਆ ਉਹ ਸੰਦੀਪ ਸਿੰਘ ਧਾਲੀਵਾਲ ਨੇ ਬਹਾਲ ਕਰਾਇਆ ਸੀ ਲੰਮੀ ਕਾਨੂੰਨੀ ਜੱਦੋਜਹਿਦ ਤੋਂ ਬਾਅਦ। ਇਸ ਤੋਂ ਇਲਾਵਾ ਸੰਦੀਪ ਸਿੰਘ ਧਾਲੀਵਾਲ ਯੂਨਾਈਟਿਡ ਸਿੱਖਸ ਦੇ ਨਾਲ ਜੁੜ ਕੇ ਹਿਊਮੈਨੀਟੇਰੀਅਨ ਕੰਮਾਂ ਦੇ ਵਿੱਚ ਵੀ ਮੋਹਰੀ ਰਹਿੰਦੇ ਸੀ ਅਤੇ ਸੰਦੀਪ ਸਿੰਘ ਧਾਲੀਵਾਲ ਦੀ ਇਸ ਮੌਤ ਨੇ ਸਾਰੇ ਅਮਰੀਕਾ ਦੇ ਵਿੱਚ ਇੱਕ ਵਾਰ ਸੋਗ ਲੋਕਾਂ 'ਚ ਪੈਦਾ ਕੀਤਾ ਸੀ ਅਤੇ ਸੰਦੀਪ ਸਿੰਘ ਧਾਲੀਵਾਲ ਨੂੰ ਸਿਜਦਾ ਕਰਦੇ ਉਹਨਾਂ ਦੀ ਯਾਦ ਦੇ ਵਿੱਚ ਜਿੱਥੇ ਯੂਨਾਈਟਿਡ ਸਟੇਟਸ ਦੇ ਹਾਊਸ ਆਫ ਰਿਪਰੈਜ਼ੈਂਟੇਟਿਵ ਦੇ ਵਿੱਚ ਮਤੇ ਪੜ੍ਹੇ ਗਏ। ਇਸ ਤੋਂ ਇਲਾਵਾ ਹੋਸਟਨ ਸ਼ਹਿਰ ਦੇ ਵਿੱਚ ਡਾਕਖਾਨੇ ਦਾ ਨਾਮ ਵੀ ਸੰਦੀਪ ਸਿੰਘ ਧਾਲੀਵਾਲ 'ਤੇ ਰੱਖਿਆ ਗਿਆ ਅਤੇ ਇੱਕ ਹਾਈਵੇ ਦਾ ਨਾਮ ਵੀ ਜਿਹੜਾ ਆ ਸੰਦੀਪ ਸਿੰਘ ਧਾਲੀਵਾਲ ਦੇ ਨਾਂ 'ਤੇ ਰੱਖਿਆ ਗਿਆ ਸੀ। ਤਾਂ ਅੱਜ ਇਸ ਕਤਲ ਨੂੰ ਅੰਜਾਮ ਦੇਣ ਵਾਲੇ ਜਿਹੜਾ ਦੋਸ਼ੀ ਆ ਰੋਬਰਟ ਸੋਲਿਸ, ਉਸ ਦਾ ਫੈਸਲਾ ਸੁਣਾਉਂਦਿਆਂ ਜਿਊਰੀ ਨੇ ਇਹ ਗੱਲ ਕਹੀ ਆ ਕਿ ਜਿਹੜਾ ਇਹ ਕਤਲ ਆ ਇਹ ਕੋਈ ਹਾਦਸਾ ਨਹੀਂ ਸੀ, ਕਿਉਂਕਿ ਰੋਬਰਟ ਸੋਲਿਸ ਇਹ ਗੱਲ ਕਹਿ ਰਿਹਾ ਸੀ ਕਿ ਇਹ ਕਤਲ ਉਸ ਤੋਂ ਗਲਤੀ ਨਾਲ ਹੋਇਆ ਆ, ਪਰ ਜਿਊਰੀ ਦਾ ਕਹਿਣਾ ਕਿ ਇੱਕ ਡੈਲੀਬਰੇਟ ਕਤਲ ਸੀ। ਜਾਣ ਬੁੱਝ ਕੇ ਰੋਬਰਟ ਸੋਲਿਸ ਨੇ ਸਾਰਾ ਕੁਝ ਜਾਣਦਿਆਂ ਹੋਇਆਂ ਗੋਲੀਆਂ ਮਾਰ ਕੇ ਸੰਦੀਪ ਸਿੰਘ ਧਾਲੀਵਾਲ ਦਾ ਕਤਲ ਕੀਤਾ ਸੀ। ਅਮਰੀਕਾ ਦੇ ਪਹਿਲੇ ਦਸਤਾਰਧਾਰੀ ਸਿੱਖ ਪੁਲਿਸ ਅਫਸਰ ਸੰਦੀਪ ਸਿੰਘ ਧਾਲੀਵਾਲ ਦਾ ਕਤਲ ਕਰਨ ਵਾਲੇ ਦੋਸ਼ੀ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। 2019 ਵਿੱਚ ਡਿਊਟੀ 'ਤੇ ਤੈਨਾਤ ਸੰਦੀਪ ਸਿੰਘ ਧਾਲੀਵਾਲ ਨੂੰ ਰੋਬਰਟ ਸੋਲਿਸ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਸੰਦੀਪ ਸਿੰਘ ਧਾਲੀਵਾਲ ਦੀ ਮੌਤ 'ਤੇ ਦੁਨੀਆ ਭਰ ਵਿੱਚ ਵਸਦੇ ਸਿੱਖ ਭਾਈਚਾਰੇ ਵਿੱਚ ਸੋਗ ਦੀ ਲਹਿਰ ਫੈਲ ਗਈ ਸੀ। ਦੋਸ਼ੀ ਰੋਬਰਟ ਸੋਲਿਸ ਨੂੰ ਮੌਤ ਦੀ ਸਜ਼ਾ ਦਾ ਫੈਸਲਾ ਨਾਗਰਿਕਾਂ ਦੇ ਬਣੇ ਪੈਨਲ ਜਿਊਰੀ ਵੱਲੋਂ ਦਿੱਤਾ ਗਿਆ। ਸੋਲਿਸ ਨੇ ਸਜ਼ਾ ਸੁਣਨ ਤੋਂ ਬਾਅਦ ਕੋਈ ਪ੍ਰਤੀਕਿਰਿਆ ਨਹੀਂ ਕੀਤੀ। ਸੰਦੀਪ ਸਿੰਘ ਧਾਲੀਵਾਲ ਨੇ ਲੰਮੀ ਕਾਨੂੰਨੀ ਲੜਾਈ ਤੋਂ ਬਾਅਦ ਦਸਤਾਰ ਅਤੇ ਲੰਮੀ ਦਾੜੀ ਨਾਲ ਅਮਰੀਕਾ ਪੁਲਿਸ ਵਿੱਚ ਨੌਕਰੀ ਕਰਨ ਦਾ ਹੱਕ ਬਹਾਲ ਕਰਾਇਆ ਸੀ। ਸੰਦੀਪ ਸਿੰਘ ਧਾਲੀਵਾਲ ਉੱਤੇ ਦੋਸ਼ੀ ਵੱਲੋਂ ਪਿੱਠ ਪਿੱਛੋਂ ਕਈ ਗੋਲੀਆਂ ਚਲਾਈਆਂ ਗਈਆਂ ਸੀ। ਸੰਦੀਪ ਸਿੰਘ ਧਾਲੀਵਾਲ ਦੀ ਯਾਦ ਵਿੱਚ ਹੋਸਟਨ ਦੇ ਡਾਕਖਾਨੇ ਦਾ ਨਾਂ ਉਹਨਾਂ ਦੇ ਨਾਂ 'ਤੇ ਸਮਰਪਿਤ ਕੀਤਾ ਗਿਆ। ਸੰਦੀਪ ਸਿੰਘ ਧਾਲੀਵਾਲ ਦੀ ਯਾਦ ਵਿੱਚ ਅਮਰੀਕਾ ਦੇ ਹਾਊਸ ਆਫ ਰਿਪਰੈਜ਼ੈਂਟੇਟਿਵ ਵਿੱਚ ਮਤਾ ਵੀ ਪਾਇਆ ਗਿਆ ਸੀ। ਪੰਜਾਬ ਦੇ ਵਿੱਚ ਝੂਠੇ ਪੁਲਿਸ ਮੁਕਾਬਲਿਆਂ ਦਾ ਦੌਰ ਕਈ ਦਹਾਕੇ ਤੱਕ ਜਾਰੀ ਰਿਹਾ। ਵੱਡੇ ਪੱਧਰ ਦੇ ਉੱਤੇ ਮਾਝੇ ਦੇ ਵਿੱਚ ਜਿਹੜਾ ਆ ਪੁਲਿਸ ਵੱਲੋਂ ਸਿੱਖ ਨੌਜਵਾਨਾਂ ਦਾ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਕਤਲੇਆਮ ਕੀਤਾ ਗਿਆ। ਅੱਜ ਤੱਕ ਵੀ ਜਿਹੜੇ ਇਹਨਾਂ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਕਤਲ ਹੋਏ ਸਿੱਖ ਨੌਜਵਾਨ ਨੇ ਉਹਨਾਂ ਦੇ ਪਰਿਵਾਰ ਇਨਸਾਫ ਦੇ ਲਈ ਅਦਾਲਤਾਂ ਦੇ ਗੇੜੇ ਕੱਢ ਰਹੇ ਨੇ। ਅਜਿਹੇ ਹੀ ਇੱਕ ਮਾਮਲੇ ਦੇ ਵਿੱਚ ਅੱਜ ਇੱਕ ਫੈਸਲਾ ਆਇਆ ਆ। ਮੋਹਾਲੀ ਦੀ CBI ਅਦਾਲਤ ਨੇ ਝੂਠੇ ਪੁਲਿਸ ਮੁਕਾਬਲੇ ਦੇ ਕੇਸ ਦੇ ਵਿੱਚ ਤਰਨਤਾਰਨ ਜ਼ਿਲ੍ਹੇ ਦੀ ਪੁਲਿਸ ਦੇ 2 ਅਫਸਰਾਂ ਨੂੰ ਦੋਸ਼ੀ ਐਲਾਨਿਆ ਹੈ। ਹੁਣ ਸੋਮਵਾਰ ਵਾਲੇ ਦਿਨ ਇਹਨਾਂ ਦੀ ਸਜ਼ਾ ਦਾ ਐਲਾਨ ਕੀਤਾ ਜਾਵੇਗਾ, ਇਹਨਾਂ ਨੂੰ ਸਜ਼ਾ ਸੁਣਾਈ ਜਾਵੇਗੀ। ਇਸ ਤੋਂ ਇਲਾਵਾ ਜਿਹੜੇ 2 ਹੋਰ ਦੋਸ਼ੀ ਪੁਲਿਸ ਅਫਸਰ ਸੀ ਉਹ ਕੇਸ ਚੱਲਦਿਆਂ ਹੀ ਜਿਹੜੇ ਆ ਉਹਨਾਂ ਦੀ ਮੌਤ ਹੋ ਗਈ ਆ। ਪਰ ਜੋ ਸਿੱਖ ਦਾਅਵਾ ਕਰਦੇ ਨੇ ਕਿ 1984 ਤੋਂ ਬਾਅਦ ਪੰਜਾਬ ਦੇ ਵਿੱਚ ਸਿੱਖ ਨੌਜਵਾਨਾਂ ਦਾ ਸ਼ਿਕਾਰ ਖੇਡਿਆ ਗਿਆ ਪੁਲਿਸ ਵੱਲੋਂ ਪ੍ਰਮੋਸ਼ਨਾਂ ਦੇ ਲਈ, ਅਤੇ ਜਿਹੜੀ ਸਟੇਟ ਦੀ ਇੱਕ ਪੋਲਿਸੀ ਸੀ ਝੂਠੇ ਪੁਲਿਸ ਮੁਕਾਬਲਿਆਂ ਦੀ, ਉਸ ਦੇ ਵਿੱਚ ਅੰਨ੍ਹੇਵਾਹ ਅਨੇਕਾਂ ਸਿੱਖ ਨੌਜਵਾਨਾਂ ਦਾ ਕਤਲੇਆਮ ਕੀਤਾ ਗਿਆ। ਹੁਣ ਉਸ ਸੰਬੰਧੀ ਜਿਹੜੇ ਕੇਸ ਨੇ ਉਹ ਭਾਰਤੀ ਅਦਾਲਤਾਂ ਦੇ ਵਿੱਚ ਵੀ ਪ੍ਰੂਵ ਹੋ ਰਹੇ ਆ ਅਤੇ ਦੋਸ਼ੀ ਪੁਲਿਸ ਅਫਸਰ ਜਿਹੜੇ ਆ ਕਟਹਿਰੇ 'ਚ ਖੜ੍ਹੇ ਹੋ ਰਹੇ ਆ। ਹਾਲਾਂਕਿ ਲੰਮੇ ਸਮੇਂ ਤੋਂ ਬਾਅਦ ਹੁਣ ਪਰਿਵਾਰਾਂ ਦੇ ਲਈ ਇਸ ਇਨਸਾਫ ਦੀ ਕੋਈ ਉਹ ਅਹਿਮੀਅਤ ਨਹੀਂ ਰਹਿੰਦੀ, ਪਰ ਫਿਰ ਵੀ ਜਿਹੜਾ ਤੱਥਾਂ ਦੇ ਆਧਾਰ ਦੇ ਉੱਤੇ ਦੁਨੀਆ ਦੇ ਵਿੱਚ ਭਾਰਤ ਦੇ ਨਿਜ਼ਾਮ ਦਾ ਅਤੇ ਪੰਜਾਬ ਪੁਲਿਸ ਦਾ ਜਿਹੜਾ ਕਿਰਦਾਰ ਆ ਕਿ ਕਿਸ ਤਰ੍ਹਾਂ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਸਿੱਖ ਨੌਜਵਾਨਾਂ ਦਾ ਕਤਲੇਆਮ ਕੀਤਾ ਗਿਆ, ਉਹ ਹੁਣ ਜੱਗ ਜ਼ਾਹਰ ਹੋ ਰਿਹਾ ਹੈ।
ਮੁਹਾਲੀ ਵਿੱਚ ਵਿਸ਼ੇਸ਼ ਸੀਬੀਆਈ ਅਦਾਲਤ ਨੇ 3 ਦਹਾਕੇ ਪੁਰਾਣੇ ਝੂਠੇ ਪੁਲਿਸ ਮੁਕਾਬਲੇ ਦੇ ਕੇਸ ਵਿੱਚ ਪੰਜਾਬ ਪੁਲਿਸ ਦੇ 2 ਅਫਸਰਾਂ ਸ਼ਮਸ਼ੇਰ ਸਿੰਘ ਅਤੇ ਜਗਤਾਰ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਹੈ। ਦੋਸ਼ੀਆਂ ਨੂੰ ਸੋਮਵਾਰ ਨੂੰ ਸਜ਼ਾ ਸੁਣਾਈ ਜਾਵੇਗੀ ਅਤੇ ਦੋਵਾਂ ਨੂੰ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਇਸ ਮਾਮਲੇ ਵਿੱਚ ਨਾਮਜ਼ਦ 2 ਹੋਰ ਪੁਲਿਸ ਅਧਿਕਾਰੀਆਂ ਇੰਸਪੈਕਟਰ ਪੂਰਨ ਸਿੰਘ ਅਤੇ ਏਐਸਆਈ ਜਗੀਰ ਸਿੰਘ ਦੀ ਮਾਮਲੇ ਦੀ ਸੁਣਵਾਈ ਦੌਰਾਨ ਮੌਤ ਹੋ ਚੁੱਕੀ ਹੈ। 15 ਅਪ੍ਰੈਲ 1993 ਨੂੰ ਤਰਨਤਾਰਨ ਜ਼ਿਲ੍ਹੇ ਦੀ ਪੁਲਿਸ ਹਥਿਆਰ ਬਰਾਮਦ ਕਰਾਉਣ ਦੇ ਨਾਂ ਹੇਠ ਹਰਬੰਸ ਸਿੰਘ ਵਾਸੀ ਉਬੂਕੇ ਨੂੰ ਲੈ ਕੇ ਜਾ ਰਹੀ ਸੀ ਕਿ ਰਸਤੇ ਵਿੱਚ ਪੁਲਿਸ ਨੇ ਹਰਬੰਸ ਸਿੰਘ ਅਤੇ ਇੱਕ ਹੋਰ ਸਿੱਖ ਨੌਜਵਾਨ ਨੂੰ ਕਤਲ ਕਰਕੇ ਮੁਕਾਬਲਾ ਦਿਖਾ ਦਿੱਤਾ ਸੀ। ਉੱਚ ਅਦਾਲਤ ਦੇ ਹੁਕਮਾਂ ਤੇ ਇਸ ਸੰਬੰਧੀ ਮ੍ਰਿਤਕ ਨੌਜਵਾਨ ਦੇ ਭਰਾ ਪਰਮਜੀਤ ਸਿੰਘ ਦੀ ਸ਼ਿਕਾਇਤ ਤੇ ਪੁਲਿਸ ਅਧਿਕਾਰੀਆਂ ਖਿਲਾਫ ਧਾਰਾ 302 ਅਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ ਅਤੇ ਇਸ ਮਾਮਲੇ ਦੀ ਸੁਣਵਾਈ ਮੁਹਾਲੀ ਸਥਿਤ ਸੀਬੀਆਈ ਦੀ ਅਦਾਲਤ ਵਿੱਚ ਚੱਲ ਰਹੀ ਸੀ। ਅੱਜ ਅਦਾਲਤ ਨੇ 2 ਪੁਲਿਸ ਅਫਸਰਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਸਾਕਾ ਪੰਜਾ ਸਾਹਿਬ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸਮਾਗਮ ਜਿਹੜੇ ਕਰਵਾਏ ਜਾ ਰਹੇ ਆ ਤੇ ਇਹਨਾਂ ਸਮਾਗਮਾਂ ਤੋਂ ਬਾਅਦ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਐਲਾਨ ਕੀਤਾ ਕਿ ਇੱਕ ਪਰਫੋਰਮਾ ਜਿਹੜਾ ਆ ਉਹ ਸਿੱਖ ਸੰਗਤ ਦੇ ਲਈ ਜਿਹੜਾ ਜਾਰੀ ਕੀਤਾ ਜਾ ਰਿਹਾ ਹੈ, ਜਿਸ ਦੇ ਵਿੱਚ ਸਿੱਖ ਸੰਗਤ ਜਿਹੜੀ ਆ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਮੰਗ ਚੁੱਕਦੇ ਆ ਉਹ ਪਰਫੋਰਮਾ ਭਰੇਗੀ ਤੇ ਇਹ ਪਰਫੋਰਮਾ ਜਿਹੜਾ ਆ ਇਕੱਤਰ ਕਰਕੇ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਗਵਰਨਰ ਦੇ ਰਾਹੀਂ ਭਾਰਤ ਸਰਕਾਰ ਨੂੰ ਭੇਜਿਆ ਜਾਵੇਗਾ। ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਇਸ ਲਈ ਜਿਹੜਾ ਪ੍ਰੋਗਰਾਮ ਆ ਉਹ ਲੀਕ ਰਿਹਾ ਗਿਆ ਹੈ ਤੇ ਪਰਫੋਰਮਾ ਕੁਝ ਦਿਨਾਂ ਦੇ ਵਿੱਚ ਹੀ ਬੂਥ ਲੈਵਲ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਆ ਉਹ ਸੰਗਤਾਂ ਤੋਂ ਭਰਵਾਇਆ ਜਾਵੇਗਾ ਤੇ ਇੱਕ ਮਾਸ ਮੂਵਮੈਂਟ ਜਿਹੜੀ ਆ ਉਹ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਇਸ ਤਰੀਕੇ ਖੜੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜਿਹੜਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਵੱਖਰੀ ਸਥਾਪਨਾ ਆ ਜੋ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਹੁਣ ਕੀਤੀ ਜਾ ਰਹੀ ਆ, ਜਿਸ ਦੇ ਖਿਲਾਫ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੁਹਾਜ਼ ਜਿਹੜਾ ਖੋਲ੍ਹਿਆ ਹੋਇਆ ਆ ਤੇ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਸ ਮੂਵਮੈਂਟ ਨੂੰ ਵੀ ਉਹ ਆਉਂਦੇ ਦਿਨਾਂ ਦੇ ਵਿੱਚ ਹੋਰ ਸਟਰੋਂਗ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਸਮੁੱਚੇ ਗੁਰੂ ਨਾਨਕ ਨਾਮ ਲੇਵਾ ਮਾਈ ਭਾਈ ਨੂੰ ਸਤਿਗੁਰੂ ਜੀ ਦਾ ਅੱਜ ਗੁਰਤਾ ਗੱਦੀ ਦਿਵਸ ਆ। ਅੱਜ ਦੇ ਦਿਹਾੜੇ ਗੁਰੂ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਸਤਿਗੁਰੂ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕਰਕੇ ਇਹ ਪਰੰਪਰਾ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਉਹਦੀ ਬਹੁਤ ਬਹੁਤ ਵਧਾਈ ਦਿੰਦਾ। ਦੂਸਰਾ 2019 ਤੋਂ ਲੈ ਕੇ ਲਗਾਤਾਰ 2020 ਤੋਂ ਲੈ ਕੇ ਇਹ ਸਾਡੀਆਂ ਸ਼ਤਾਬਦੀਆਂ ਜਿਹੜੀਆਂ ਲਗਾਤਾਰ ਨਿਰੰਤਰ ਇਹਨਾਂ ਦੇ ਸਮਾਗਮ ਜਾਰੀ ਆ, ਜਿਨ੍ਹਾਂ ਦੇ ਵਿੱਚ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 100 ਸਾਲਾ, ਸ਼੍ਰੋਮਣੀ ਅਕਾਲੀ ਦਲ ਦਾ 100 ਸਾਲਾ, ਉਸ ਤੋਂ ਬਾਅਦ ਫਿਰ ਗੁਰੂ ਕੇ ਬਾਗ ਦੇ ਮੋਰਚੇ, ਉਸ ਤੋਂ ਬਾਅਦ ਸਤਿਗੁਰੂ ਜੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ 400 ਸਾਲਾ, ਹੁਣ ਉਸ ਤੋਂ ਬਾਅਦ ਪੰਜਾ ਸਾਹਿਬ ਦੀ ਇਹ ਜਿਹੜੀ ਸ਼ਤਾਬਦੀ ਆ ਉਹ ਮਨਾਈ ਜਾ ਰਹੀ ਆ। ਅੱਜ ਮੈਨੂੰ ਇਸ ਗੱਲ ਦੀ ਖੁਸ਼ੀ ਵੀ ਆ ਕਿ ਸਮੁੱਚੇ ਤੌਰ ਤੇ ਨਿਹੰਗ ਸਿੰਘਾਂ ਦੀਆਂ ਸਰਮੌਰ ਜਥੇਬੰਦੀਆਂ, ਸਾਡੀ ਸਿੱਖ ਪੰਥ ਦੀ ਮਹਾਨ ਜਥੇਬੰਦੀ ਦਬਦਮੀ ਟਕਸਾਲ, ਕਾਰ ਸੇਵਾ ਵਾਲੇ ਮਹਾਂਪੁਰਸ਼, ਹੋਰ ਵੀ ਸਾਰੀਆਂ ਮਹਾਨ ਜਥੇਬੰਦੀਆਂ ਅੱਜ ਇੱਥੇ ਪਹੁੰਚੀਆਂ, ਜਿਨ੍ਹਾਂ ਨੇ ਦਿਲ ਦੀਆਂ ਡਗਾਈਆਂ ਤੋਂ ਵਚਨਬੱਧਤਾ ਦੁਹਰਾਈ ਆ ਕਿ ਸਿੱਖ ਪੰਥ ਦੀ ਜਦੋਂ ਵੀ ਕੋਈ ਭੀੜ ਪਈ ਅਸੀਂ ਹਰ ਵੇਲੇ ਨਾਲ ਖੜੇ ਹਾਂ। ਔਰ ਸਾਰਿਆਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਕੋਈ ਵੀ ਪ੍ਰੋਗਰਾਮ ਜਿਹੜਾ ਲੀਕਦੇ ਆ ਉਹ ਸਰਪ੍ਰਸਤੀ ਦੇ ਹੇਠ ਚੱਲਣ ਦੀ ਜਿਹੜੀ ਵਚਨਬੱਧਤਾ ਦੁਹਰਾਈ ਆ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 100 ਸਾਲਾ ਸ਼ਤਾਬਦੀ ਦੇ ਨਾਲ ਨਾਲ 2 ਨਵੇਂ ਪ੍ਰੋਗਰਾਮ ਵੀ ਲੀਕੇ ਆ। ਇੱਕ ਪ੍ਰੋਗਰਾਮ ਆ ਬੰਦੀ ਸਿੰਘਾਂ ਦੀ ਰਿਹਾਈ ਬਾਬਤ, ਉਹ ਅਸੀਂ ਪਰਫੋਰਮੇ ਬਣਾ ਕੇ ਹੁਣ ਛੇਤੀ ਉਹਦੇ ਵਿੱਚ ਬੰਦੇ ਦਾ ਨਾਂ ਹੋਊਗਾ, ਉਹਦਾ ਪਤਾ ਹੋਊਗਾ ਤੇ ਮੋਬਾਈਲ ਨੰਬਰ ਹੋਊਗਾ। ਉਹਦੇ ਵਿੱਚ ਕੋਈ ਪਾਰਟੀ ਜਾਂ ਕੋਈ ਕਿਸੇ ਪੱਖ ਦੀ ਕੋਈ ਗੱਲ ਨਹੀਂ ਹੋਊਗੀ। ਉਹ ਅਸੀਂ ਲੱਖਾਂ ਦੀ ਤਾਦਾਦ ਦੇ ਵਿੱਚ ਪਿੰਡ ਪੱਧਰ ਤੋਂ ਲੈ ਕੇ ਸ਼ਹਿਰ ਪੱਧਰ ਤੱਕ ਬੂਥ ਲਾ ਕੇ, ਚਾਹੇ ਸ਼ਹਿਰਾਂ ਦੇ ਚੌਂਕ ਹੋਣ, ਚਾਹੇ ਪਿੰਡਾਂ ਦੀਆਂ ਬਰੂਹਾਂ ਹੋਣ, ਚਾਹੇ ਗੁਰਦੁਆਰਾ ਸਾਹਿਬਾਨ ਹੋਣ, ਉਹ ਸਾਰੇ ਫਿਰ ਟਰੱਕਾਂ ਦੇ ਟਰੱਕ ਭਰ ਕੇ ਗਵਰਨਰ ਪੰਜਾਬ ਉੱਥੇ ਇੱਕ ਦਿਨ ਦੇ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰ ਉੱਥੇ ਜਾਣਗੇ। ਉਹ ਗਵਰਨਰ ਨੂੰ ਫਿਰ ਸਾਰਾ ਕੁਝ ਸੌਂਪ ਕੇ ਆਉਣਗੇ। ਇਹ ਬੰਦੀ ਸਿੰਘਾਂ ਦੀ ਰਿਹਾਈ ਬਾਬਤ ਆ, ਜਿਹਦੀ ਤਰੀਕ ਹੁਣ ਅਸੀਂ ਪਰਫੋਰਮੇ ਬਣਾ ਕੇ ਛੇਤੀ ਅਨਾਉਂਸ ਕਰਦੇ ਹਾਂ ਕਿਉਂਕਿ ਇਲੈਕਸ਼ਨ ਪ੍ਰੋਸੈਸ ਜਿਹੜਾ ਉਹ ਸ਼ੁਰੂ ਹੋ ਗਿਆ। ਦੂਸਰਾ ਜਿਹੜਾ ਸਾਡਾ ਹਰਿਆਣੇ ਦੇ ਵੱਖਰੀ ਕਮੇਟੀ ਬਣਾਉਣ ਬਾਬਤ ਉਹ ਇੱਕ ਕਾਨੂੰਨੀ ਸਾਡਾ ਵਿਵਸਥਾ ਉਧਰ ਚੱਲ ਰਹੀ ਆ, ਪਰ ਉਹਦੇ ਲਈ ਅਸੀਂ ਜ਼ਿਲ੍ਹਾ ਪੱਧਰੀ ਇੱਕ ਵੱਡੇ ਪ੍ਰੋਗਰਾਮ ਲਿਖੇ ਆ। ਅਰਦਾਸ ਦਿਵਸ ਦੇ ਵਿੱਚ ਇੱਕੋ ਦਿਨ
ਸਾਰੇ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ, ਸ਼੍ਰੋਮਣੀ ਅਕਾਲੀ ਦਲ ਦੇ ਸਮੁੱਚੇ ਵਰਕਰ ਜ਼ਿਲ੍ਹਾ ਪੱਧਰੀ ਵੱਡਾ ਇਕੱਠ ਕਰਕੇ ਉੱਥੇ ਅਰਦਾਸ ਦਿਵਸ ਦੇ ਤੌਰ ਤੇ ਮਨਾਉਣਗੇ, ਆਪਣੀਆਂ ਵਿਚਾਰਾਂ ਵੀ ਕਰਨਗੇ। ਸੋ ਮੈਂ ਜਿੱਥੇ ਅੱਜ ਉਹਨਾਂ ਮਹਾਨ ਸ਼ਹੀਦਾਂ ਨੂੰ ਨਤਮਸਤਕ ਹੋਣਾ, ਉੱਥੇ ਅੱਜ ਦਾ ਜਿਹੜਾ ਪਵਿੱਤਰ ਦਿਹਾੜਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ। ਸਤਿਗੁਰੂ ਜੀ ਨੇ ਪਵਿੱਤਰ ਗੁਰਬਾਣੀ, ਇਹ ਸ਼ਾਇਦ ਇਤਿਹਾਸ ਦੇ ਵਿੱਚ ਪਹਿਲਾ ਮੌਕਾ ਸੀ ਕਿ ਗੁਰਤਾ ਗੱਦੀ ਸਤਿਗੁਰੂ ਜੀ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਖਸ਼ਿਸ਼ ਕੀਤੀ। ਅੱਜ ਸਰੀਰਕ ਤੌਰ ਤੇ ਸਾਡੀ ਅਗਵਾਈ ਸਤਿਗੁਰੂ ਜੀ ਭਾਵੇਂ ਨਹੀਂ ਕਰਦੇ, ਗਿਆਨ ਦੇ ਸਾਗਰ ਤੇ ਗੁਰ ਜੋਤ ਦੇ ਰੂਪ ਦੇ ਵਿੱਚ ਸਾਡੀ ਅਗਵਾਈ ਕਰਦੇ ਆ, ਜਿਹੜੇ ਇਸ ਗੁਰ ਜੋਤ ਦੇ ਵਿੱਚ ਹੀ ਗੁਰਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾਉਂਦੇ ਆ, ਉਹ ਸਤਿਗੁਰੂ ਜੀ ਦੇ ਦਰ ਤੇ ਫਿਰ ਸਤਿਕਾਰੇ ਜਾਂਦੇ ਆ। ਸੋ ਮੈਂ ਅੰਤ ਦੇ ਵਿੱਚ ਪਾਕਿਸਤਾਨ ਦਾ ਉਹ ਮੈਂ ਹੁਣ ਲੈਣਾ ਉਹਨਾਂ ਕੋਲੋਂ, ਕਿਉਂਕਿ ਸਾਨੂੰ ਲੰਗੜਾ ਹੀ ਕਰ ਦਿੱਤਾ ਇੱਕ ਕਿਸਮ ਦਾ। ਜੇ 3 ਕੀਰਤਨੀਆਂ ਸੀ, ਇੱਕ ਵਿੱਚੋਂ ਵੀਜ਼ਾ ਕੱਟਤਾ, ਸਿੰਘ ਸਾਹਿਬਾਨ ਦਾ ਵਿੱਚੋਂ ਵੀਜ਼ਾ ਨਹੀਂ ਦਿੱਤਾ। ਇੱਦਾਂ ਹੀ ਸਾਡੇ ਕਵੀਸ਼ਰ ਸੀਗੇ, ਢਾਡੀ ਸੀਗੇ, 3-4 ਸਾਡੇ ਮੈਂਬਰ ਸਾਹਿਬਾਨ ਸੀਗੇ, ਉਹਨਾਂ ਦੇ ਵੀਜ਼ੇ ਕੱਟਦੇ। ਉਹ ਹੁਣ ਸਟੇਟਸ ਪਤਾ ਕਰਦੇ। ਕੱਲ ਮੇਰੀ ਗੱਲ ਹੋਈ ਸੀ ਸਰਦਾਰ ਸਤਵੰਤ ਸਿੰਘ ਸਾਬਕਾ ਪ੍ਰਧਾਨ ਜਿਹੜੇ ਪਾਕਿਸਤਾਨ ਦੇ, ਮੈਂ ਕਿਹਾ ਫਿਰ ਇਹਦਾ ਪ੍ਰੋਗਰਾਮ ਹੀ ਸਾਰਾ ਸਾਡਾ ਤੁਸੀਂ ਅਨਡਨ ਕਰਤਾ, ਫਿਰ ਜਾਵਾਂਗੇ ਉੱਥੇ ਅਧੂਰਾ ਪ੍ਰੋਗਰਾਮ ਹੋਊਗਾ। ਉਹ ਹੁਣ ਅਸੀਂ ਅੱਜ ਦੇਖਦੇ ਹਾਂ ਵੀ ਕੀ ਉਹਨਾਂ ਦਾ ਸਟੇਟਸ ਹੁਣ ਬਣਿਆ। ਇਹ ਅਸੀਂ ਵਿਚਾਰ ਕਰਾਂਗੇ ਬਹਿ ਕੇ ਕੀ ਕਰਾਂਗੇ। ਮੈਂ ਕਿਉਂਕਿ ਮੈਂ ਆ ਜਿਹੜੀ ਸੰਸਥਾ ਜਿੱਥੇ ਮੈਂ ਖੜਾ, ਮੈਂ ਸੱਚ ਕਰਕੇ ਜਾਣਿਓ ਕਦੇ ਆਪਣੇ ਆਪ ਨੂੰ ਪ੍ਰਧਾਨ ਨਹੀਂ ਜਾਣਿਆ, ਕਿਉਂਕਿ ਮੈਨੂੰ ਇੱਥੇ 3 ਸਾਲ ਹੋ ਗਏ। ਪਹਿਲਾਂ ਜਨਰਲ ਸਕੱਤਰ, ਫਿਰ ਮੁੱਖ ਸਕੱਤਰ ਤੇ ਫਿਰ ਮੁੱਖ ਸੇਵਾਦਾਰ ਦੇ ਤੌਰ ਦੇ ਉੱਤੇ। ਤੁਹਾਡਾ ਪ੍ਰੈਸ ਦਾ ਸਾਰੀ ਦਾ ਬਹੁਤ ਧੰਨਵਾਦ ਕਰਦਾ। ਤੁਸੀਂ ਸਾਰਥਕ ਰੋਲ ਅਦਾ ਕਰਦੇ ਆ। ਜੇ ਕ੍ਰਿਟਿਸਿਜ਼ਮ ਵੀ ਕਰਦੇ ਆ, ਹੈਲਦੀ ਕਰਦੇ ਆ, ਕੋਈ ਡੈਮੇਜ ਕਰਨ ਵਾਲਾ ਨਹੀਂ ਹੁੰਦਾ। ਤੇ ਮੈਂ ਸਮਝਦਾ ਇਹ ਵੀ ਪ੍ਰੈਸ ਦਾ ਇੱਕ ਚੰਗਾ ਰੋਲ ਹੁੰਦਾ। ਮੈਂ ਤਾਂ ਕਈ ਵਾਰੀ ਆਪ ਵੀ ਕਹਿੰਦਾ ਹੁੰਦਾ, ਮੈਨੂੰ ਇੱਕ ਬੰਦੇ ਨੇ WhatsApp ਪਾਇਆ ਵੀ ਜੇ ਤੇਰੀ ਕੋਈ ਤੋਤਾ ਚਸ਼ਮੀ ਕਰੇ ਸਮਝ ਲਾ ਤੈਨੂੰ ਜ਼ਹਿਰ ਦਿੰਦਾ, ਤੇ ਜੇ ਤੇਰਾ ਕੋਈ ਵਿਰੋਧੀ ਸਾਰਥਕ ਤੇਰੀ ਪੜਚੋਲ ਕਰਦਾ ਉਹ ਤੈਨੂੰ ਦੇਸੀ ਘੇ ਖਿਲਾਉਂਦਾ। ਹੁਣ ਤੂੰ ਦੇਖ ਵੇ ਦੇਸੀ ਘੇ ਖਾਣਾ ਕਿ ਜ਼ਹਿਰ ਖਾਣੀ ਆ। ਸੋ ਮੈਂ ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਕਰਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਦੀ ਚੋਣ ਦਾ ਮਸਲਾ ਇੱਕ ਵਾਰ ਫੇਰ ਭਖਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਇੱਕ ਵਿਵਾਦਤ ਬਿਆਨ ਦਿੱਤਾ ਆ, ਜਿਸ ਦੇ ਵਿੱਚ ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਲਿਫਾਫਿਆਂ ਦੇ ਰਾਹੀਂ ਨਹੀਂ ਹੋਣੀ ਚਾਹੀਦੀ ਆ। ਦੱਸ ਦਈਏ ਕਿ ਇਹ ਗੱਲ ਪਹਿਲਾਂ ਵੀ ਆਮ ਚੱਲਦੀ ਰਹਿੰਦੀ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਲਿਫਾਫੇ ਦੇ ਵਿੱਚੋਂ ਨਿਕਲਦਾ ਆ ਅਤੇ ਲਿਫਾਫੇ ਦੇ ਰਾਹੀਂ ਚੁਣਿਆ ਜਾਂਦਾ, ਜੋ ਕਿ ਬਾਦਲ ਪਰਿਵਾਰ ਵੱਲੋਂ ਭੇਜਿਆ ਜਾਂਦਾ ਹੈ। ਪਰ ਹੁਣ ਸਾਬਕਾ ਪ੍ਰਧਾਨ ਅਤੇ ਬਾਦਲ ਦਲ ਦਾ ਅਹਿਮ ਹਿੱਸਾ, ਬਾਦਲ ਦਲ ਦੀ ਅਹਿਮ ਆਗੂ ਬੀਬੀ ਜਗੀਰ ਕੌਰ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਆ। ਤਾਂ ਇਸ ਸੰਬੰਧੀ ਅੱਜ ਜਦੋਂ ਸੁਖਬੀਰ ਸਿੰਘ ਬਾਦਲ ਨੂੰ ਸਵਾਲ ਕੀਤੇ ਗਏ ਪੱਤਰਕਾਰਾਂ ਵੱਲੋਂ, ਤਾਂ ਉਹ ਇਸ ਗੱਲ ਤੋਂ ਕੰਨੀ ਕਤਰਾਉਂਦੇ ਨਜ਼ਰ ਆਏ ਅਤੇ ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਕਿਸੇ ਲਿਫਾਫੇ 'ਚੋਂ ਨਹੀਂ ਨਿਕਲਦਾ, ਬਲਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਵੱਲੋਂ ਹੀ ਪ੍ਰਧਾਨ ਦੀ ਜਿਹੜੀ ਆ ਉਹ ਡੈਮੋਕ੍ਰੈਟਿਕਲੀ ਚੋਣ ਕੀਤੀ ਜਾਂਦੀ ਹੈ। 3 ਚੀਜ਼ਾਂ ਨਾਲ ਮੰਨਿਆ ਜਾਂਦਾ ਹੈ: ਸਿਮਰਨ, ਸੇਵਾ ਤੇ ਸ਼ਹਾਦਤ। ਅੱਜ ਜਿਹੜਾ ਸਾਕਾ ਮਨਾ ਰਹੇ ਆ ਪੰਜਾ ਸਾਹਿਬ ਦਾ, ਆਪਣੇ ਸਿੰਘ ਸਿਮਰਨ ਕਰਦੇ ਹੋਏ ਲੰਗਰ ਦੀ ਸੇਵਾ ਕਰਨ ਵਾਸਤੇ ਉਹਨਾਂ ਨੇ ਸ਼ਹਾਦਤ ਦਿੱਤੀ। ਤੇ ਅੱਜ ਦੇ ਦਿਨ ਮੈਂ ਸਾਰੀ ਸੰਗਤ ਨੂੰ ਆ ਵੀ ਅਪੀਲ ਕੀਤੀ ਹੈ ਕਿ ਬੜੇ ਹਮਲੇ ਸ਼ੁਰੂ ਹੋ ਗਏ ਆਪਣੀ ਕੌਮ ਤੇ। ਸੈਂਟਰ ਦੀ ਸਰਕਾਰਾਂ ਤੇ ਕਈ ਦੂਜੀਆਂ ਸਰਕਾਰਾਂ ਆਪਣੇ ਸਿੱਖ ਧਰਮ ਤੇ ਵਿੱਚ ਇੰਟਰਫੇਰੈਂਸ ਕਰਨਾ ਸ਼ੁਰੂ ਕਰ ਦਿੱਤਾ। ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਨ ਦਾ ਯਤਨ ਇਹਨਾਂ ਨੇ ਕੀਤਾ ਹੈ, ਆ ਬਹੁਤ ਵੱਡਾ ਹਮਲਾ ਹੈ। ਤੇ ਸਮੁੱਚੇ ਪੰਥ ਨੂੰ ਇਕੱਠਾ ਹੋ ਕੇ ਸਾਰੀ ਸਿੰਘ ਸੰਗਤਾਂ ਨੂੰ, ਮਹਾਂਪੁਰਖਾਂ ਨੂੰ, ਜਿੰਨੀਆਂ ਸਿੱਖ ਜਥੇਬੰਦੀਆਂ, ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਹੋ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਥੱਲੇ ਇਕੱਠੇ ਹੋ ਕੇ ਆਪਾਂ ਨੂੰ ਲੜਨਾ ਪੈਣਾ ਹੈ, ਕਿਉਂਕਿ ਇਹ ਇੱਕ ਅਜਿਹਾ ਵੱਡਾ ਹਮਲਾ ਹੈ। ਉਹਨਾਂ ਦਾ ਨਿਸ਼ਾਨਾ ਇੱਕੋ ਇੱਕ ਹੈ ਕਿ ਸਿੱਖ, ਉਹਨਾਂ ਨੂੰ ਪਤਾ ਹੈ ਕਿ ਸਿੱਖ ਪੰਥ ਨੂੰ ਤਾਕਤ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮਿਲਦੀ ਹੈ, ਸਿੱਖ ਪੰਥ ਨੂੰ ਤਾਕਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਮਿਲਦੀ ਹੈ। ਸੋ ਤਾਕਤ ਨੂੰ ਕਮਜ਼ੋਰ ਕਰਨ ਵਾਸਤੇ ਉਹਨਾਂ ਨੇ ਹਮਲਾ ਕੀਤਾ ਹੈ, ਜਿਹੜਾ ਸਿੱਖ ਪੰਥ ਕਿਤੇ ਬਰਦਾਸ਼ਤ ਨਹੀਂ ਕਰੂਗਾ।
ਲਿਫਾਫਾ ਕਲਚਰ ਬੰਦ ਕਰਨਾ ਚਾਹੀਦਾ ਜਿਹੜਾ ਪ੍ਰਧਾਨਗੀ ਦਾ। ਪਹਿਲੀ ਗੱਲ ਹੈ, ਕੋਈ ਲਿਫਾਫਾ ਕਲਚਰ ਨਹੀਂ ਹੈ। ਆ ਜਾਣ ਕੇ ਵਿਰੋਧੀਆਂ ਦਾ ਡਰਾਮਾ ਹੈ। ਅੱਜ ਤੱਕ ਕਿਤੇ ਲਿਫਾਫਾ ਖਰਚਾ ਨਹੀਂ। ਤੁਸੀਂ ਸਾਰੇ ਜਾਣਦੇ ਹੋ, ਇੱਕ ਉਮੀਦਵਾਰ ਦਾ ਨਾਂ ਪੇਸ਼ ਹੁੰਦਾ ਹੈ, ਉਸ ਕਮੇਟੀ ਉਹ ਜਦੋਂ ਅਜਲਾਸ ਹੁੰਦਾ ਹੈ ਫਿਰ ਉਹਨੂੰ ਤਾਇਦ ਕੀਤੀ ਜਾਂਦੀ ਹੈ, ਫਿਰ ਇੱਕ ਆਹ ਵੀ ਐਲਾਨ ਹੁੰਦਾ ਹੋਰ ਕਿਸੇ ਨੇ ਖੜਾ ਹੋਣਾ ਹੈ। ਉਹਦੇ ਵਿੱਚੋਂ ਕਈ ਵਾਰ ਮੈਂ ਦੇਖਿਆ ਆਪਣੇ ਉਮੀਦਵਾਰ ਹੋਰ ਵੀ ਖੜੇ ਹੋ ਜਾਂਦੇ ਆ। ਉਹਦੇ ਬਾਅਦ ਵੋਟਾਂ ਪੈਂਦੀਆਂ, ਜਦੋਂ ਵੋਟਾਂ ਪੈਂਦੀਆਂ ਦੋ ਉਮੀਦਵਾਰ ਖੜੇ ਹੋ ਜਾਂਦੇ, ਫਿਰ ਲਿਫਾਫਾ ਕਲਚਰ ਕਿੱਥੇ ਹੈ? ਆ ਸਾਰੀਆਂ ਸਾਜ਼ਿਸ਼ਾਂ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਦੀਆਂ। ਸਾਨੂੰ ਇਹਨਾਂ ਦਾ ਕੋਈ ਫਰਕ ਨਹੀਂ, ਜਿੰਨਾ ਮਰਜ਼ੀ ਡਰਾਮੇ ਕਰ ਜਾਣ, ਸਿੱਖ ਸੰਗਤ ਜਾਣਦੀ ਹੈ। ਪੰਜਾਬ ਨਸ਼ੇ ਦੀ ਵੱਡੀ ਸਮੱਸਿਆ ਦੇ ਨਾਲ ਜੂਝ ਰਿਹਾ ਹੈ। ਜਿੱਥੇ ਪੰਜਾਬ ਦੇ ਨੌਜਵਾਨ ਨਸ਼ੇ ਦਾ ਕੋੜ ਪੰਜਾਬ ਦੇ ਨੌਜਵਾਨਾਂ ਨੂੰ ਖਾ ਰਿਹਾ ਹੈ, ਉੱਥੇ ਨਾਲ ਹੀ ਇਹ ਜਿਹੜਾ ਨਸ਼ੇ ਦਾ ਵਪਾਰ ਆ ਉਹ ਕਈ ਲੋਕਾਂ ਦੇ ਲਈ ਹੁਣ ਕਮਾਈ ਦਾ ਸਾਧਨ ਬਣ ਚੁੱਕਿਆ ਹੈ। ਪੰਜਾਬ ਦੇ ਵਿੱਚ ਸਿਆਸੀ ਰਸੂਖ ਵਾਲੇ ਬੰਦਿਆਂ ਦਾ ਇਸ ਨਸ਼ੇ ਦੇ ਵਪਾਰ ਦੇ ਨਾਲ ਜਿਹੜਾ ਸੰਬੰਧ ਆ ਉਹ ਲਗਾਤਾਰ ਉਜਾਗਰ ਹੁੰਦਾ ਰਹਿੰਦਾ ਆ। ਪਰ ਹੁਣ ਇਸ ਨਸ਼ੇ ਦੇ ਵਪਾਰ ਦੀਆਂ ਤਾਰਾਂ ਜਿਹੜੀਆਂ ਨੇ ਉਹ ਵਿਦੇਸ਼ਾਂ ਦੇ ਨਾਲ ਵੀ ਬੜੀਆਂ ਗੂੜੀਆਂ ਜੁੜੀਆਂ ਹੋਈਆਂ ਨੇ, ਅਤੇ ਇਸ ਸੰਬੰਧੀ ਇੱਕ ਵੱਡਾ ਖੁਲਾਸਾ ਹੋਇਆ ਆ। ਵੱਡੀ ਖਬਰ ਸਾਹਮਣੇ ਆਈ ਹੈ ਕਿ ਕੈਨੇਡਾ ਦੇ ਟੋਰਾਂਟੋ ਸ਼ਹਿਰ ਦੇ ਵਿੱਚ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਵੱਡੀ ਗਿਣਤੀ ਦੇ ਵਿੱਚ ਨਸ਼ੇ ਦੇ ਨਾਲ। ਅਤੇ ਇਹਨਾਂ 6 ਦੇ ਵਿੱਚੋਂ 3 ਪੰਜਾਬੀ ਨੌਜਵਾਨ ਨੇ ਜੋ ਕੈਨੇਡਾ ਦੇ ontario ਸਟੇਟ ਦੇ ਵਿੱਚ ਵੱਖੋ ਵੱਖਰੇ ਥਾਵਾਂ 'ਤੇ ਰਹਿੰਦੇ ਨੇ। ਅਤੇ ਕੈਨੇਡਾ ਦੀ ਪੁਲਿਸ ਨੇ ਇਹ ਖੁਲਾਸਾ ਕੀਤਾ ਹੈ ਅਤੇ ਵੱਡੀ ਗਿਣਤੀ ਦੇ ਵਿੱਚ ਜਿਹੜਾ ਨਸ਼ਾ ਆ ਇਹਨਾਂ ਤੋਂ ਫੜਿਆ ਗਿਆ ਹੈ। ਕੈਨੇਡਾ ਦੇ ਟੋਰਾਂਟੋ ਸ਼ਹਿਰ ਵਿੱਚ ਅੰਤਰਰਾਸ਼ਟਰੀ ਡਰੱਗ ਤਸਕਰੀ ਦੇ ਸਬੰਧ ਵਿੱਚ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਇਹਨਾਂ ਬੰਦਿਆਂ ਵਿੱਚ 3 ਪੰਜਾਬੀ ਸ਼ਾਮਿਲ ਹਨ, ਜਿਨ੍ਹਾਂ ਤੋਂ 2.5 ਕਰੋੜ ਅਮਰੀਕੀ ਡਾਲਰ ਦਾ ਨਸ਼ਾ ਜ਼ਬਤ ਕੀਤਾ ਗਿਆ ਹੈ। ਬਰੈਂਪਟਨ ਦੇ 28 ਸਾਲਾ ਜਸਪ੍ਰੀਤ ਸਿੰਘ, 27 ਸਾਲਾ ਰਵਿੰਦਰ ਬੋਪਾਰਾਈ ਮਿਸ਼ੀਸਾਗਾ ਤੇ ਕਲੈਡਨ ਦੇ 38 ਸਾਲਾ ਗੁਰਦੀਪ ਗਾਖਲ ਦੇ ਨਾਮ ਮੁਲਜ਼ਮਾਂ ਵਿੱਚ ਸ਼ਾਮਿਲ ਹਨ। ਇਹਨਾਂ ਤੋਂ ਇਹ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ। 11 ਮਹੀਨਿਆਂ ਦੀ ਲੰਬੀ ਜਾਂਚ ਬਾਅਦ ਨਸ਼ਿਆਂ ਦੀ ਬਰਾਮਦਗੀ ਕੀਤੀ ਗਈ ਹੈ। ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ, ਜੋ ਕਤਲ ਅਤੇ ਬਲਾਤਕਾਰ ਵਰਗੇ ਘਿਨੌਣੇ ਜੁਰਮਾਂ ਦੇ ਵਿੱਚ ਜੇਲ੍ਹ ਦੀ ਸਜ਼ਾ ਭੁਗਤ ਰਿਹਾ ਹੈ, ਪਰ ਉਸ ਨੂੰ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਪੈਰੋਲ ਦਿੱਤੀ ਜਾ ਰਹੀ ਆ ਅਤੇ ਹੁਣ ਫਿਰ ਉਹ 40 ਦਿਨਾਂ ਦੀ ਪੈਰੋਲ 'ਤੇ ਬਾਹਰ ਆਇਆ ਅਤੇ ਆਪਣੇ ਜਿਹੜੇ ਸਮਰਥਕ ਨੇ ਉਹਨਾਂ ਦੇ ਨਾਲ ਔਨਲਾਈਨ ਜਿਹੜਾ ਆ ਉਹ ਗੱਲਬਾਤ ਕਰ ਰਿਹਾ ਰੋਜ਼। ਅਤੇ ਇਸ ਔਨਲਾਈਨ ਗੱਲਬਾਤ ਦੇ ਵਿੱਚ ਭਾਜਪਾ ਦੇ ਕਈ ਉੱਚ ਆਗੂ ਵੀ ਪਿਛਲੇ ਦਿਨੀਂ ਸ਼ਾਮਲ ਹੋਏ, ਜਿਸ ਤੋਂ ਬਾਅਦ ਇੱਕ ਸਿਆਸੀ ਵਿਵਾਦ ਬਣ ਗਿਆ। ਅਤੇ ਅੱਜ ਜਦੋਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਇਸ ਸੰਬੰਧੀ ਸਵਾਲ ਕੀਤੇ ਗਏ ਕਿ ਕੀ ਰਾਮ ਰਹੀਮ ਦੀ ਜਿਹੜੀ ਇਹ ਲਗਾਤਾਰ ਪੈਰੋਲ ਹੋ ਰਹੀ ਆ ਵਾਰ-ਵਾਰ, ਉਸ ਦੇ ਵਿੱਚ ਮਨੋਹਰ ਲਾਲ ਖੱਟਰ ਦਾ ਕੋਈ ਹੱਥ ਹੈ, ਤਾਂ ਇਸ ਤੋਂ ਜਵਾਬ ਤੋਂ ਕੰਨੀ ਕਤਰਾਉਂਦਿਆਂ ਮਨੋਹਰ ਲਾਲ ਖੱਟਰ ਨੇ ਇਹ ਗੱਲ ਕਹੀ ਕਿ ਜਿਹੜਾ ਇਹ ਪੈਰੋਲ ਆ ਇਹ ਨਿਯਮਾਂ ਦੇ ਮੁਤਾਬਕ ਉਹਨਾਂ ਨੂੰ ਮਿਲ ਰਹੀ ਹੈ ਅਤੇ ਇਸ ਦੇ ਵਿੱਚ ਕੋਈ ਵੀ ਜਿਹੜਾ ਸਿਆਸੀ ਦਖਲ ਆ ਉਹ ਨਹੀਂ ਆ। ਦੱਸ ਦਈਏ ਕਿ ਹਾਲਾਂਕਿ ਭਾਜਪਾ ਦੇ ਉੱਚ ਆਗੂ ਲਗਾਤਾਰ ਇਸ ਗੱਲ ਤੋਂ ਜਿਹੜਾ ਆ ਨਾ ਕਰ ਰਹੇ ਨੇ ਕਿ ਕੋਈ ਸਿਆਸੀ ਦਖਲ ਤੋਂ ਬਿਨਾਂ ਇਹ ਪੈਰੋਲ ਮਿਲ ਰਹੀ ਆ, ਪਰ ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਭਾਜਪਾ ਜਿਹੜੀ ਆ ਉਹ ਆਦਮਪੁਰ ਚੋਣ ਜੋ ਇੱਕ ਜਿਮਨੀ ਚੋਣ ਹੋਣ ਜਾ ਰਹੀ ਆ ਉਸ ਦੇ ਵਿੱਚ ਫਾਇਦਾ ਲੈਣ ਦੇ ਲਈ ਡੇਰਾ ਸਿਰਸਾ ਦੇ ਇਸ ਕਾਤਲ ਅਤੇ ਬਲਾਤਕਾਰੀ ਮੁਖੀ ਨੂੰ ਜਿਹੜੀ ਆ ਪੈਰੋਲ ਦਿੱਤੀ ਗਈ ਆ। ਅਤੇ ਇਸ ਤੋਂ ਇਲਾਵਾ ਵੀ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਤੋਂ ਇੱਕ ਦਿਨ ਪਹਿਲਾਂ ਵੀ ਜਿਹੜੀ ਪੈਰੋਲ ਆ, ਫਰਲੋ ਆ ਜਿਹੜੀ ਉਹ ਡੇਰਾ ਮੁਖੀ ਨੂੰ ਦਿੱਤੀ ਗਈ ਸੀ। मुझे कुछ नहीं कहना इसमें, मेरा रोल नहीं है इसमें, मेरा कोई रोल नहीं है इसमें, मुझे इसमें कुछ नहीं कहना, मेरा रोल भी नहीं है। दोष करेगा कोर्ट बैठा है, कोर्ट सजा करता है, वो जेल में चला जाता है। हमको कोई आदेश मिलता है कि हम इसको पेश करो, जेल में डालो, जेल में डाल देते हैं। उसके बाद जेल के अपने नियम है, जेल के नियमों के आधार पर किसी को बेल चाहिए तो जाके अप्लाई करो, एडमिशन देखता है देनी है नहीं देनी है, इसका कोई मतलब ही नहीं है। ਭਾਰਤ ਦੇ ਵਿੱਚ ਭਾਜਪਾ ਦੀ ਹਿੰਦੂਤਵੀ ਸਿਆਸਤ ਦੇ ਖਿਲਾਫ ਲਗਾਤਾਰ ਤਿੱਖੇ ਹਮਲੇ ਕਰਨ ਵਾਲੇ ਮੁਸਲਿਮ ਆਗੂ ਅਤੇ ਸਮਾਜਵਾਦੀ ਪਾਰਟੀ ਦੇ ਉੱਚ ਆਗੂ ਆਜ਼ਮ ਖਾਨ ਨੂੰ ਅਦਾਲਤ ਨੇ 3 ਸਾਲਾਂ ਦੀ ਸਜ਼ਾ ਸੁਣਾਈ ਹੈ। ਆਜ਼ਮ ਖਾਨ ਅਤੇ ਉਹਨਾਂ ਦੇ ਨਾਲ ਇੱਕ ਹੋਰ ਸਾਥੀ ਨੂੰ 3 ਸਾਲਾਂ ਦੀ ਸਜ਼ਾ ਸੁਣਾਈ ਗਈ ਆ। ਦੱਸ ਦਈਏ ਕਿ ਇਹ ਕੇਸ ਜਿਹੜਾ ਆ ਉਹ ਯੋਗੀ ਆਦਿੱਤਿਆਨਾਥ ਦੇ ਖਿਲਾਫ ਭੜਕਾਊ ਭਾਸ਼ਣ ਦੇਣ ਦਾ ਸੀ। ਦੋਸ਼ ਹੈ ਕਿ 2019 ਦੇ ਵਿੱਚ ਆਜ਼ਮ ਖਾਨ ਨੇ ਇੱਕ ਭੜਕਾਊ ਭਾਸ਼ਣ ਦਿੱਤਾ ਯੋਗੀ ਆਦਿੱਤਿਆਨਾਥ ਜੋ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਉਹਨਾਂ ਦੇ ਖਿਲਾਫ, ਅਤੇ ਇਸ ਕੇਸ ਦੇ ਵਿੱਚ ਹੁਣ ਆਜ਼ਮ ਖਾਨ ਨੂੰ 3 ਸਾਲਾਂ ਦੀ ਸਜ਼ਾ ਸੁਣਾਈ ਗਈ ਹੈ। ਹਾਲਾਂਕਿ ਆਜ਼ਮ ਖਾਨ ਨੂੰ ਸਜ਼ਾ ਸੁਣਾਉਣ ਤੋਂ ਬਾਅਦ ਹੀ ਜਿਹੜੀ ਬੇਲ ਮਿਲ ਗਈ ਆ ਅਤੇ 1 ਹਫ਼ਤੇ ਦੇ ਵਿੱਚ ਉਹ ਆਪਣੀ ਸਜ਼ਾ ਦੇ ਖਿਲਾਫ ਉੱਚ ਅਦਾਲਤ ਦੇ ਵਿੱਚ ਅਪੀਲ ਕਰ ਸਕਦੇ ਨੇ।
ਸਮਾਜਵਾਦੀ ਪਾਰਟੀ ਦੇ ਨੇਤਾ ਆਜ਼ਮ ਖਾਨ ਅਤੇ 2 ਹੋਰ ਲੋਕਾਂ ਨੂੰ ਸੂਬੇ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਖਿਲਾਫ ਨਫ਼ਰਤ ਭਰੇ ਭਾਸ਼ਣ ਦੇ ਮਾਮਲੇ 'ਚ 3 ਸਾਲ ਦੀ ਕੈਦ ਦੇ ਨਾਲ 2000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਰਾਮਪੁਰ ਅਦਾਲਤ ਨੇ ਅੱਜ ਸਮਾਜਵਾਦੀ ਪਾਰਟੀ ਦੇ ਸੀਨੀਅਰ ਆਗੂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਇਹ ਕੇਸ 2019 ਵਿੱਚ ਦਰਜ ਕੀਤਾ ਗਿਆ ਸੀ। ਸਜ਼ਾ ਸੁਣਾਉਣ ਤੋਂ ਕੁਝ ਸਮੇਂ ਬਾਅਦ ਹੀ ਸਮਾਜਵਾਦੀ ਪਾਰਟੀ ਦੇ ਆਗੂ ਆਜ਼ਮ ਖਾਨ ਨੂੰ ਜ਼ਮਾਨਤ ਮਿਲ ਗਈ। ਉਹਨਾਂ ਨੂੰ ਸਜ਼ਾ ਖਿਲਾਫ ਅਪੀਲ ਕਰਨ ਲਈ 1 ਹਫ਼ਤੇ ਦਾ ਸਮਾਂ ਮਿਲਿਆ ਹੈ। ਆਜ਼ਮ ਖਾਨ ਭਾਜਪਾ ਖਿਲਾਫ ਬੋਲਣ ਵਾਲੇ ਭਾਰਤ ਦੇ ਮੁਸਲਿਮ ਆਗੂਆਂ ਵਿੱਚੋਂ ਇੱਕ ਵੱਡਾ ਨਾਮ ਹੈ। ਪੰਜਾਬ ਦੀਆਂ ਮਾਵਾਂ ਦੇ ਪੁੱਤ ਰੁਜ਼ਗਾਰ ਦੇ ਲਈ ਵਿਦੇਸ਼ਾਂ ਦੇ ਵਿੱਚ ਧੱਕੇ ਖਾ ਰਹੇ ਨੇ। ਖਾਸ ਕਰਕੇ ਅਰਬ ਮੁਲਕਾਂ ਦੇ ਵਿੱਚ ਜਿੱਥੇ ਵੱਡੀ ਗਿਣਤੀ ਦੇ ਵਿੱਚ ਪੰਜਾਬ ਤੋਂ ਨੌਜਵਾਨ ਪ੍ਰਵਾਸ ਕਰਕੇ ਰੁਜ਼ਗਾਰ ਦੇ ਲਈ ਜਾਂਦੇ ਨੇ, ਉੱਥੇ ਨੌਜਵਾਨਾਂ ਦਾ ਜਿਹੜਾ ਸ਼ੋਸ਼ਣ ਆ ਉਸ ਦੀਆਂ ਖਬਰਾਂ ਲਗਾਤਾਰ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ। ਅਜਿਹਾ ਇੱਕ ਮਾਮਲਾ ਆਬੂ ਧਾਬੀ ਤੋਂ ਸਾਹਮਣੇ ਆਇਆ ਜਿੱਥੇ ਦੱਸਿਆ ਜਾ ਰਿਹਾ ਹੈ ਕਿ 100 ਦੇ ਕਰੀਬ ਪੰਜਾਬੀ ਨੌਜਵਾਨ ਜੋ ਇੱਕ ਕੰਸਟਰਕਸ਼ਨ ਕੰਪਨੀ ਦੇ ਵਿੱਚ ਕੰਮ ਕਰਦੇ ਸੀ, ਜਿਨ੍ਹਾਂ ਨੂੰ ਕੰਪਨੀ ਦੇ ਵੱਲੋਂ ਕੰਮ ਤੋਂ ਕੱਢ ਦਿੱਤਾ ਗਿਆ, ਪਰ ਕੰਮ ਤੋਂ ਕੱਢਣ ਦੇ ਬਾਵਜੂਦ ਵੀ ਜਿਹੜਾ ਆ ਇਹਨਾਂ ਦੇ ਪਾਸਪੋਰਟ ਕੰਪਨੀ ਇਹਨਾਂ ਨੂੰ ਵਾਪਸ ਨਹੀਂ ਦੇ ਰਹੀ, ਜਿਸ ਦੇ ਚੱਲਦਿਆਂ ਨੌਜਵਾਨ ਆਬੂ ਧਾਬੀ ਦੇ ਵਿੱਚ ਫਸੇ ਹੋਏ ਨੇ ਤੇ ਵਾਪਸ ਪੰਜਾਬ ਨਹੀਂ ਪਹੁੰਚ ਰਹੇ। ਤੇ ਹੁਣ ਇਹ ਮਾਮਲਾ ਪੰਜਾਬ ਦੇ ਵਿੱਚ ਸਿਆਸੀ ਚਰਚਾ ਦਾ ਵੀ ਵਿਸ਼ਾ ਬਣਿਆ ਹੈ ਤੇ ਅੱਜ ਆਮ ਆਦਮੀ ਪਾਰਟੀ ਦੇ MP ਰਾਘਵ ਚੱਡਾ ਨੇ ਇਸ ਸੰਬੰਧੀ ਭਾਰਤ ਦੀ ਕੇਂਦਰ ਸਰਕਾਰ ਨੂੰ ਚਿੱਠੀ ਵੀ ਲਿਖੀ ਹੈ ਕਿ ਇਹਨਾਂ ਨੌਜਵਾਨਾਂ ਨੂੰ ਪੰਜਾਬ ਲਿਆਉਣ ਦੇ ਲਈ ਜਿਹੜੀ ਆ ਉਹ ਚਾਰਾਜ਼ੋਈ ਕੀਤੀ ਜਾਵੇ। ਇਸ ਤੋਂ ਪਹਿਲਾਂ ਵੀ ਪੰਜਾਬ ਦੇ ਵਿੱਚੋਂ ਚਿੱਠੀਆਂ ਜਿਹੜੀਆਂ ਨੇ ਭਾਰਤ ਦੇ ਵਿਦੇਸ਼ ਮੰਤਰੀ S ਜੈਸ਼ੰਕਰ ਤੱਕ ਪਹੁੰਚ ਚੁੱਕੀਆਂ ਨੇ ਤੇ ਇਹਨਾਂ ਨੌਜਵਾਨਾਂ ਨੂੰ ਭਾਰਤ ਵਾਪਸ ਲਿਆਉਣ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ। ਆਬੂ ਧਾਬੀ ਵਿੱਚ ਘੱਟੋ-ਘੱਟ 100 ਪੰਜਾਬੀ ਪ੍ਰਵਾਸੀ ਕਾਮੇ ਬਿਨਾਂ ਪਾਸਪੋਰਟ ਦੇ ਫਸੇ ਹੋਏ ਹਨ। ਮੀਡੀਆ ਰਿਪੋਰਟਾਂ ਅਨੁਸਾਰ ਇਹਨਾਂ ਕਾਮਿਆਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਨੂੰ ਸੁਰੱਖਿਅਤ ਅਤੇ ਛੇਤੀ ਤੋਂ ਛੇਤੀ ਦੇਸ਼ ਲਿਆਉਣ ਵਿੱਚ ਮਦਦ ਕੀਤੀ ਜਾਵੇ। ਪੰਜਾਬ ਵਿੱਚ ਰਹਿ ਰਹੇ ਉਹਨਾਂ ਦੇ ਪਰਿਵਾਰਾਂ ਅਤੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਹ ਇੱਕ ਨਿੱਜੀ ਕੰਪਨੀ ਵਿੱਚ ਕੰਮ ਕਰਦੇ ਸਨ। ਇਸ ਦੌਰਾਨ ਉਹਨਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਪਰ ਪਾਸਪੋਰਟ ਵਾਪਸ ਨਹੀਂ ਦਿੱਤੇ ਗਏ, ਜਿਸ ਕਾਰਨ ਉਹ ਭਾਰਤ ਨਹੀਂ ਆ ਸਕੇ। ਮੀਡੀਆ ਰਿਪੋਰਟਾਂ ਅਨੁਸਾਰ ਜੈਸ਼ੰਕਰ ਨੇ ਦੁਬਈ ਵਿੱਚ ਭਾਰਤੀ ਕੌਂਸਲੇਟ ਨੂੰ ਉੱਥੇ ਫਸੇ ਮੁਲਜ਼ਮਾਂ ਦੀ ਮਦਦ ਕਰਨ ਅਤੇ ਜਲਦੀ ਭਾਰਤ ਭੇਜਣ ਦੇ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਹਨ। ਅੱਜ ਦੀਆਂ ਖਬਰਾਂ ਵਿੱਚ ਫਿਲਹਾਲ ਇੰਨਾ ਹੀ। ਕੱਲ੍ਹ ਨਵੀਆਂ ਖਬਰਾਂ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।